ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇੱਕ ਬੜੀ ਅਹਿਮ ਖਬਰ ਤੋਂ, ਜਿਹੜੀ ਪੰਜਾਬ ਦੇ ਸਭ ਤੋਂ ਕਿਸੇ ਸਮੇਂ ਤਾਕਤਵਰ ਮੰਨੇ ਜਾਂਦੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ। ਹਾਲਾਂਕਿ ਅੱਜ ਕੱਲ ਉਹਨਾਂ ਦਾ ਉਹ ਬੋਲਬਾਲਾ ਨਹੀਂ ਰਿਹਾ ਸੱਤਾ ਦੇ ਵਿੱਚ ਜਾਂ ਸਿਆਸਤ ਦੇ ਵਿੱਚ। ਗੱਲ ਆ ਬਾਦਲ ਪਰਿਵਾਰ ਦੀ। ਜਦੋਂ ਆਪਾਂ ਪੰਥਕ ਧਿਰਾਂ ਦੀ, ਪੰਥਕ ਜਿਹੜੀਆਂ ਸਾਡੀਆਂ ਜਮਾਤਾਂ ਨੇ ਉਹਨਾਂ ਦੀ ਗੱਲ ਕਰਦੇ ਹਾਂ, ਪੰਥਕ ਜਥੇਬੰਦੀਆਂ ਦੀ ਗੱਲ ਕਰਦੇ ਹਾਂ, ਤਾਂ ਲੋਕ ਕਹਿੰਦੇ ਨੇ ਕਿ ਇਸ ਪਰਿਵਾਰ ਦਾ ਕਬਜ਼ਾ ਹੈ। ਪਰ ਇੱਕ ਖਬਰ ਅੱਜ ਬਹੁਤ ਵੱਡੇ ਸਵਾਲ ਦੇ ਰੂਪ ਦੇ ਵਿੱਚ ਖੜੀ ਹੋ ਗਈ ਹੈ, ਨਿਸਤਾਰਾ ਤੁਸੀਂ ਕਰ ਦਿਓ ਕਿ ਬਾਦਲਾਂ ਦੇ ਹੱਥੋਂ ਹੁਣ ਐਸਜੀਪੀਸੀ ਵੀ ਗਈ ਹੈ ਜੀ। ਬਿਲਕੁਲ, ਇਹ ਸਵਾਲ ਬਹੁਤ ਸਮੇਂ ਦੇ ਹਾਣ ਦਾ ਹੈ ਜੀ ਕਿ ਕੀ ਬਾਦਲਾਂ ਦੇ ਹੱਥੋਂ ਐਸਜੀਪੀਸੀ ਚਲੀ ਗਈ ਜਾਂ ਜਾ ਰਹੀ ਹੈ ਜਾਂ ਚਲੀ ਜਾਵੇਗੀ। ਜੀ ਅਸਲ 'ਚ ਪ੍ਰਵੀਨ ਜੀ, ਲੰਬੇ ਸਮੇਂ ਤੋਂ ਜਦੋਜਹਿਦ ਹੋ ਰਹੀ ਹੈ ਕਿ ਇੱਕ ਤਰ੍ਹਾਂ ਨਾਲ ਜਿਵੇਂ ਮਹੰਤਾਂ ਤੋਂ ਕਬਜ਼ਾ ਛੁਡਾਇਆ ਸੀ, ਉਵੇਂ ਇਹਨਾਂ ਤੋਂ ਛੁਡਾਇਆ ਜਾਵੇ। ਠੀਕ ਹੈ। ਔਰ ਇੱਕ ਪਾਸੇ ਇਹ ਸਵਾਲ ਖੜਾ ਕਿ ਜਦੋਂ ਸੱਤਾ 'ਚ ਸੀ, ਕੇਂਦਰ ਨਾਲ ਵੀ ਤਾਲਮੇਲ ਸੀ, ਤਦ ਵੀ ਐਸਜੀਪੀਸੀ ਦੀਆਂ ਚੋਣਾਂ 5 ਸਾਲ ਬਾਅਦ ਨਹੀਂ ਹੋਈਆਂ। ਕੇਂਦਰ ਦੀ ਮਨਸ਼ਾ ਤਾਂ ਹੋਊਗੀ ਕਿ ਘੱਟ ਗਿਣਤੀਆਂ ਦੀ ਸੰਸਥਾਵਾਂ ਨੂੰ ਕਮਜ਼ੋਰ ਕਰੋ, ਖਲਾਰਾ ਪਾਓ, ਉਹਨਾਂ ਨੂੰ ਪਰੇ ਰੱਖੋ। ਪਰ ਅਕਾਲੀ ਦਲ, ਬਾਦਲ ਧਿਰ ਸਿਰਫ ਇਸ ਲਈ ਕਿ ਹੁਣ ਗਿਣਤੀ ਵਾਲੇ ਮੈਂਬਰ ਸਾਡੇ ਹੈਗੇ, ਸਾਡੇ ਕੰਟਰੋਲ 'ਚ ਹੈਗੇ, ਕੱਲ ਨੂੰ ਪਤਾ ਨਹੀਂ ਚੁਣ ਕੇ ਆ ਕੇ ਕੀ ਬਣੂਗਾ। ਤੁਸੀਂ ਇੱਥੇ ਤੱਕ ਆ ਗਏ ਕਿ ਹੁਣ ਜਿਹੜੇ ਮੈਂਬਰ ਤੁਹਾਡੇ ਨਾਲ ਨੇ ਸ਼ਾਇਦ ਉਹ ਵੀ ਤੁਹਾਡੇ ਹੱਥੋਂ ਜਾ ਰਹੇ ਨੇ। ਪਹਿਲਾਂ ਹੀ ਬੀਬੀ ਜਗੀਰ ਕੌਰ ਵਾਲਾ ਧੜਾ ਤਾਂ ਇੱਕ ਚਲਾ ਹੀ ਗਿਆ ਨਾ, ਉਹ ਵੀ ਤੁਹਾਡੇ ਨਾਲ ਹੀ ਸੀ ਨਾ। ਢੀਂਡਸਿਆਂ ਦਾ ਧੜਾ ਇੱਕ ਤੋਂ ਵੱਖ ਹੋ ਹੀ ਗਿਆ ਨਾ, ਉਹ ਤਾਂ ਗਿਆ ਨਾ ਕਿਸੇ ਸਮੇਂ ਨਾਲੇ ਸੀ ਨਾ। ਉੱਥੇ ਵੀ ਆ ਕੇ ਕਦੇ ਚੇਤਨਾ ਨਹੀਂ ਜਾਗੀ। ਝੁੰਦਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਵੀ ਸਮਝ ਨਹੀਂ ਜਾਗੀ, ਹੈ ਨਾ। 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸੁਣਾਏ ਗਏ ਫੈਸਲਿਆਂ ਤੋਂ ਬਾਅਦ ਵੀ ਮਤਲਬ ਸਮਝ ਨਹੀਂ ਜਾਗੀ। ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ, ਅਫਸੋਸਜਨਕ ਪਹਿਲੂ ਤਾਂ ਇਹ ਆ ਕਿ ਇਹਨਾਂ ਦਿਨਾਂ 'ਚ ਕਿਤੇ ਤਾਂ ਨਿਸ਼ਾਨਦੇਹੀ ਉਸ ਧਿਰ ਦੀ ਕਰਨੀ ਸੀ ਜਿਹਨੇ ਹਮਲਾ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ। ਕਿਤੇ ਚਾਰਜੋਈ ਉਸ ਪਹਿਲੂਆਂ ਦੀ ਹੋਣੀ ਸੀ ਕਿ ਉਸ ਦੇ ਵਿੱਚ ਕਿਹਦਾ ਰੋਲ ਸੀ, ਕਿਹੜੇ ਲੀਡਰਾਂ ਦਾ ਰੋਲ ਸੀ। ਮੰਥਨ ਤਾਂ ਉਹਦੇ ਤੇ ਹੋਣਾ ਸੀ, ਪਰ ਅਸੀਂ ਉਸ ਲੀਡਰਸ਼ਿਪ ਨੂੰ ਭੰਡ ਰਹੇ ਹਾਂ ਜਿਹਨੇ ਇਹ ਦਿਹਾੜੇ ਮਨਾਉਣ ਲਈ ਕੁਝ ਉੱਥੇ ਯੋਗਦਾਨ ਪਾਉਣਾ ਸੀ, ਤੇ ਉਲਟਾ ਇਹਨਾਂ ਨੇ ਇਸ ਸਥਿਤੀ 'ਚ ਲੈ ਕੇ। ਹੁਣ ਬਾਬਾ ਧੂਮਾ ਕਹਿ ਰਹੇ ਨੇ ਜੀ ਕਿ ਮੈਂ ਨਹੀਂ ਗੜਗੱਜ ਨੂੰ ਉੱਥੋਂ ਬੋਲਣ ਦਿੰਦਾ। ਜਥੇਦਾਰ ਗੜਗੱਜ ਹੋਰਾਂ ਨੂੰ ਕਹਿੰਦੇ ਮੈਂ ਨਹੀਂ ਕੌਮ ਦੇ ਨਾਮ ਸੰਦੇਸ਼ ਪੜ੍ਹਨ ਦਿੰਦਾ। ਠੀਕ ਹੈ। ਪਟਨਾ ਸਾਹਿਬ ਤੋਂ ਸੰਦੇਸ਼ ਬਾਰ-ਬਾਰ ਰਹੇ ਨੇ ਕਿ ਭਾਈ ਤਨਖਾਹੀਆ ਜਥੇਦਾਰ ਨੇ, ਕਿਵੇਂ ਪੜ੍ਹ ਲੈਣਗੇ। ਹੁਣ ਜੇ ਪਟਨਾ ਸਾਹਿਬ ਦੇ ਫੈਸਲੇ ਪਿੱਛੇ ਬੀਜੇਪੀ ਆ, ਜੇ ਧੂਮਾ ਦੀ ਪਹੁੰਚ ਅਪਰੋਚ ਬੀਜੇਪੀ ਨਾਲ ਹੋ ਗਈ ਕਿ ਜੀ ਉਹ ਗੰਗਾ ਵੀ ਨਹਾਇਆ ਹੈ ਜੀ, ਕੁੰਭ ਵੀ ਨਹਾਇਆ ਹੈ ਜੀ, ਅਯੋਧਿਆ ਵੀ ਜਾਇਆ ਹੈ ਜੀ, ਮਹਾਰਾਸ਼ਟਰ ਵੀ ਜਾਂਦੇ ਨੇ ਜੀ, ਬੀਜੇਪੀ ਲਈ ਪ੍ਰਚਾਰ ਵੀ ਕਰਦੇ ਨੇ, ਫਿਰ ਇਹਦਾ ਮਤਲਬ ਜੇ ਧੂਮਾ ਪਿੱਛੇ ਵੀ ਬੀਜੇਪੀ ਆ, ਪਟਨਾ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਦੇ ਫੈਸਲਿਆਂ ਪਿੱਛੇ ਵੀ ਬੀਜੇਪੀ ਆ, ਤਾਂ ਸੁਖਬੀਰ ਬਾਦਲ ਦੀ ਚੁੱਪ ਪਿੱਛੇ ਕੌਣ ਆ ਫਿਰ? ਸੁਖਬੀਰ ਬਾਦਲ ਬੋਲਦੇ ਕਿਉਂ ਨਹੀਂ? ਸੁਖਬੀਰ ਬਾਦਲ ਲੜਦੇ ਕਿਉਂ ਨਹੀਂ? ਸੁਖਬੀਰ ਬਾਦਲ ਅੜਦੇ ਕਿਉਂ ਨਹੀਂ? ਖੜਦੇ ਕਿਉਂ ਨਹੀਂ? ਉਹਦੇ ਪੰਥਕ ਮਸਲੇ ਲਈ, ਪੰਜਾਬ ਦੇ ਮਸਲੇ ਲਈ, ਹੈ ਨਾ, ਕੇਂਦਰ ਵੱਲੋਂ ਲਈ ਗਏ ਗਲਤ ਫੈਸਲਿਆਂ ਲਈ, ਕਿਸੇ ਮਸਲੇ ਤੇ 10 ਵਿਚਾਰ ਜੀ ਉਲਟਾ ਮੋਦੀ ਜੀ ਦੀ ਤਾਰੀਫ ਕਰਦੇ ਸੁਣਿਆ ਸੀ ਤਾਂ। ਸਹੀ ਹੈ, ਬਿਲਕੁਲ। ਇਹਨਾਂ ਨੂੰ ਤੁਹਾਡੀ ਚੁੱਪ ਪਿੱਛੇ ਵੀ ਬੀਜੇਪੀ ਆ। ਹੁਣ ਇਹ ਸਾਰੇ ਪਹਿਲੂ ਦੇ ਵਿੱਚ ਮੁੱਖ ਇਹਨਾਂ ਕੋਲ ਤਾਕਤ ਜਿਹੜੀ ਬਚੀ ਆ ਉਹ ਲੈ ਦੇ ਕੇ ਸ਼੍ਰੋਮਣੀ ਕਮੇਟੀ ਦੀ ਆ। ਠੀਕ ਹੈ ਜੀ। ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਧਾਮੀ ਹੋਰਾਂ ਨੂੰ ਇਹ ਘਰੋਂ ਜਾ ਕੇ ਮਨਾ ਕੇ ਲਿਆਏ। ਠੀਕ ਹੈ। ਧਾਮੀ ਜੀ ਆ ਜਾਓ, ਤੋਂ ਬਿਨਾਂ ਨਹੀਂ ਸਰਦਾ। ਤੇ ਧਾਮੀ ਜੀ ਨੇ ਇਹਨਾਂ ਦੇ ਥਾਪੇ ਜਾਂ ਸਰਨੇ ਹੋਰਾਂ ਦੇ ਇਸ਼ਾਰੇ ਤੇ ਥਾਪੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਜੇ ਤੱਕ ਜਥੇਦਾਰ ਨਹੀਂ ਮੰਨਿਆ। ਠੀਕ ਹੈ। ਜਥੇਦਾਰ ਸਾਹਿਬਾਨ ਦਾ, ਉਹਨਾਂ ਦੇ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦਾ ਸਾਰਾ ਕੰਮ ਕਰ ਐਸਜੀਪੀਸੀ ਨੇ ਦੇਖਣਾ ਹੁੰਦਾ। ਤੇ ਜੇ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਪਹਿਲੇ ਜਥੇਦਾਰ ਸਾਹਿਬਾਨ ਬਾਰੇ ਕਹਿੰਦੇ ਹੁੰਦੇ ਸੀ ਕਿ ਸਾਡੀ ਮੁਲਾਕਾਤ ਨਾ ਕਹਿ ਕਰੋ, ਉਸ ਦਾ ਕੰਮ ਕਰ ਲਈ ਦਿਨ 'ਚ 2-2 3-3 ਵਾਰ ਵੀ ਮਿਲ ਲੈਂਦੇ ਆ ਜੀ, ਉਹ ਧਾਮੀ ਸਾਹਿਬ ਹੁਣ ਤੱਕ ਇਸ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਇੱਕ ਵਾਰ ਵੀ ਰਸਮੀ ਮੁਲਾਕਾਤ ਨਹੀਂ ਕੀਤੀ ਹਲੇ। ਮਤਲਬ 1-2 ਸਮਾਗਮਾਂ 'ਚ ਆਮੋ ਸਾਹਮਣੇ ਹੋਏ ਤੇ ਫਤਿਹ ਦੀ ਸਾਂਝ ਪਈ, ਪਰ ਉਵੇਂ ਇਹ ਸਪਸ਼ਟ ਕਰ ਚੁੱਕਿਆ ਕਿ ਮੈਂ ਤਾਂ ਜੀ ਉਸ ਵਿਧੀ ਵਿਧਾਨ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤਾਂ ਕਿ ਹਟਾਏ ਜਾਣ, ਨਵੇਂ ਲਾਏ ਜਾਣ, ਹੈ ਉਹਨਾਂ ਨੂੰ ਹਟਾਉਣਾ ਕਿਵੇਂ, ਨਵਿਆਂ ਨੂੰ ਲਿਆਉਣਾ ਕਿਵੇਂ, ਉਹ ਤਕਨੀਕ ਤੇ ਕੰਮ ਕਰ ਰਹੇ। ਤੇ 9 ਤਰੀਕ ਨੂੰ ਅੰਤਰਿਮ ਕਮੇਟੀ ਦੀ ਬੈਠਕ ਬੁਲਾ ਲਈ ਐਸਜੀਪੀਸੀ ਦੀ, ਹੋ ਜੂਗਾ ਨਤਾਰਾ, ਕਮੇਟੀ ਵੀ ਬਣ ਜੂਗੀ। ਪਰ ਜੇ ਧਾਮੀ ਜਥੇਦਾਰ ਸਾਹਿਬਾਨ ਦੇ ਨਾਲ ਨਹੀਂ ਤਾਲਮੇਲ ਬਿਠਾ ਰਹੇ ਤਾਂ ਜਿਹੜੇ ਬਾਦਲਾਂ ਦੇ ਖਿਲਾਫ ਜਾਂ ਐਸਜੀਪੀਸੀ ਦੇ ਖਿਲਾਫ ਜਾਂ ਇਹਨਾਂ ਫੈਸਲਿਆਂ ਦੇ ਖਿਲਾਫ ਜਾਂ ਜਥੇਦਾਰ ਸਾਹਿਬਾਨ ਖਿਲਾਫ ਜਿਹਨੇ ਮੋਰਚਾ ਖੋਲਿਆ ਹੋਇਆ ਬਾਬਾ ਧੂਮਾ, ਤੇ ਜੇ ਧਾਮੀ ਉਧਰ ਨੇ ਤਾਂ ਫਿਰ ਐਸਜੀਪੀਸੀ ਗਈ ਜੀ, ਜਾਂ ਫਿਰ ਐਸਜੀਪੀਸੀ ਦਾ ਪ੍ਰਧਾਨ ਬਦਲੋਗੇ ਤੁਸੀਂ ਭਾਈ ਜੀ। ਕੁਝ ਧਿਰਾਂ ਤਾਂ ਕਹਿੰਦੀਆਂ ਕਿ ਸੁਖਬੀਰ ਬਾਦਲ ਦੇ ਇਸ਼ਾਰੇ ਤੋਂ ਬਿਨਾਂ ਧਾਮੀ ਜੀ ਕਟਿੰਗ ਨਹੀਂ ਪੁੱਟਦੇ। ਠੀਕ ਹੈ। ਕਹਿੰਦੇ ਇਹ ਨੀਤੀ ਆ ਕਿ ਸਿੱਧਾ ਸੁਖਬੀਰ ਨਹੀਂ ਮਿੰਨਤ ਕਰ ਰਿਹਾ, ਬਾਇਆ ਧਾਮੀ ਮਿੰਨਤ ਕਰਾਈ ਜਾ ਰਹੀ ਆ, ਤੇ ਇਹ ਜਚਾ ਕੇ ਕਿ ਜੀ ਮੈਂ ਤਾਂ ਤੁਹਾਡਾ ਹੀ ਆ ਬਾਬੇ ਧੂਮੇ ਨੂੰ। ਸੋ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੀ ਕੋਸ਼ਿਸ਼ ਤੇ ਉਹਨਾਂ ਦੇ ਫਾਰਮੂਲਿਆਂ ਤੇ ਗੱਲ ਚੱਲੀ ਜਾਂਦੀ ਆ।
ਆਪਾਂ ਜ਼ਿਕਰ ਪਹਿਲਾਂ ਵੀ 2-3 ਵਾਰ ਕੀਤਾ ਕਿ ਜੀ ਕੀਤਾ, ਹਾਂਜੀ। ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ ਜਥੇਦਾਰ ਹਟਾਏ ਜਾ ਸਕਦੇ ਆ, ਜਾਂ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਸੇਵਾ ਤੋਂ ਫਾਰਗ ਕੀਤਾ ਜਾ ਸਕਦਾ, ਕਦੀ ਕੇਸਗੜ੍ਹ ਸਾਹਿਬ ਦੀ। ਪਰ ਧੂਮਾ ਹੋਰੀ ਕਹਿੰਦੇ ਨਾ, ਉਹ ਵੀ। ਪਰ SGPC ਮੈਂਬਰ ਮਹਿਤਾ, SGPC ਮੈਂਬਰ ਚਾਵਲਾ ਤੇ ਹੋਰ ਕੁਝ ਮੈਂਬਰ ਜਿਨ੍ਹਾਂ ਨੂੰ ਮਤਲਬ ਸੰਤ ਸਮਾਜ ਨੇ, ਦਮਦਮੀ ਟਕਸਾਲ ਨੇ, ਜਾਂ ਇਹਨਾਂ ਨਿਹੰਗ ਜਥੇਬੰਦੀਆਂ ਨੇ, ਕੁਝ ਨੇ ਜਿਨ੍ਹਾਂ ਨੇ ਟਿਕਟਾਂ ਦਵਾਈਆਂ, ਹਮੇਸ਼ਾ ਉਹ ਬਾਦਲ ਧਿਰ ਨਾਲ ਰਹੇ ਜੀ, ਉਹ ਮੈਂਬਰ ਵੀ ਹੁਣ ਅੱਖਾਂ ਫੇਰ ਰਹੇ ਨੇ। ਉਹ ਮੈਂਬਰ ਵੀ ਸਿੱਧੇ ਟਕਸਾਲ ਨਾਲ, ਧੂਮੇ ਹੋਰਾਂ ਨਾਲ ਖੜੇ ਨਜ਼ਰ ਆਉਣ ਲੱਗੇ ਨੇ। ਇਹਦਾ ਮਤਲਬ ਫਿਰ SGPC ਗਈ ਜੀ। ਨਵੀਂ ਚੋਣ ਤੁਸੀਂ ਕਰਾਉਣੀ ਨਹੀਂ, ਤੇ ਨਵੀਂ ਚੋਣ ਦਾ ਤੁਹਾਨੂੰ ਡਰ ਕਿਹਾ ਕਿ ਜੇ ਨਵੀਂ ਚੋਣ ਹੋਈ ਤਾਂ ਵੀ ਸਾਡੇ ਹੱਥ ਨਹੀਂ ਰਹਿਣਾ, ਤੇ ਮੌਜੂਦਾ ਵੀ ਨਹੀਂ ਰਹਿਣੀ, ਫਿਰ ਤਾਂ ਫਿਕਰ ਪੈ ਗਿਆ ਜੀ। ਹੁਣ ਕੀ ਇਹ SGPC ਬਾਦਲਾਂ ਦੇ ਹੱਥੋਂ ਕਿਰ ਰਹੀ ਹੈ, ਜਾਂ ਬਾਦਲ ਹੀ ਇਹ ਰੋਲ ਨਿਭਾ ਰਹੇ ਨੇ ਕਿ ਆਪਾਂ ਜੇ ਸਾਨੂੰ ਨਹੀਂ ਕੁਝ ਮਿਲਦਾ ਤਾਂ ਕਿਸੇ ਲਈ ਵੀ ਨਹੀਂ ਛੱਡ ਕੇ ਜਾਣੀ, ਉਹ ਸੰਸਥਾਵਾਂ ਨੂੰ ਖਤਮ ਕਰਕੇ ਮਿਟਾ ਕੇ ਜਾਣਾ ਚਾਹੁੰਦੇ ਨੇ? ਜਿੱਦ ਕਾਹਦੀ ਹੈ ਸੁਖਬੀਰ ਬਾਦਲ ਦੀ ਜੀ? ਸਵਾਲ ਤਾਂ ਇਹ ਹੈ। ਸਵਾਲ ਇੱਥੇ ਇਹ ਵੀ ਖੜਾ ਕਿ ਜਦੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਸੇਵਾ ਲਾਈ ਗਈ, ਉਹ ਭੁਗਤ ਲਈ, ਧਾਰਮਿਕ ਸਜ਼ਾ ਪੂਰੀ ਕਰ ਲਈ, ਰਾਜਨੀਤਿਕ ਸਜ਼ਾ ਮੰਨਣ ਤੋਂ ਅਸੀਂ ਮੁੱਕਰ ਗਏ, ਤੇ ਤੁਸੀਂ ਉਸ 5 ਮੈਂਬਰੀ ਕਮੇਟੀ ਜਿਹੜੀ 7 ਮੈਂਬਰੀ ਸੀ, ਉਸ ਦੇ ਪੈਰਲਰ ਆਪਣੀ ਭਰਤੀ ਦੇ ਲਈ ਇੰਨਾ ਜ਼ੋਰ ਜਮੈਸ਼ ਕੀਤੀ, 5 ਲੱਖ 10 ਲੱਖ 15 ਲੱਖ 25 ਲੱਖ ਲਓ ਜੀ, ਹੈ ਨਾ, 25 ਲੱਖ ਭਰਤੀ ਹੋ ਗਈ, ਆ ਲਓ ਜੀ ਸਹੁੰ ਚੁੱਕ ਲਈ। ਵਿਸਾਖੀ ਲੰਘਿਆ ਨੂੰ ਵੀ 2 ਮਹੀਨੇ ਹੋ ਲਏ। ਸਹੀ ਗੱਲ ਆ, ਬਿਲਕੁਲ। ਤੇ ਤੁਸੀਂ ਪ੍ਰਧਾਨ ਜੀ ਨੇ ਜੋਸ਼ ਹੋਸ਼ ਨਾਲ ਬਣੇ ਸੀ, ਉਹ ਤੋਂ ਬਾਅਦ ਤੁਹਾਡੀ ਨਾ ਕਮੇਟੀ ਬਣੀ, ਨਾ ਵਰਕਿੰਗ ਕਮੇਟੀ ਬਣੀ, ਨਾ ਤੁਸੀਂ ਕਿਤੇ ਸਰਗਰਮ ਹੋਏ, ਫਿਰ ਕਾਹਦੇ ਲਈ ਪ੍ਰਧਾਨ ਬਣਨਾ ਸੀ? ਇਹ ਤੋਂ ਪਹਿਲਾਂ ਵੀ ਏਦਾਂ ਹੀ ਸੀ, ਹੁਣ ਵੀ ਓਦਾਂ ਹੀ ਹੋ, ਚੱਲੀ ਤਾਂ ਉਵੇਂ ਹੀ ਜਾਂਦਾ। ਬਿਲਕੁਲ। ਜੇ ਕੁਝ ਕੌਮ ਲਈ, ਕੁਝ ਸਮਾਜ ਲਈ, ਕੁਝ ਪੰਜਾਬ ਲਈ, ਕੁਝ ਆਪਣੇ ਭਾਈਚਾਰੇ ਲਈ ਕਰਨਾ ਹੀ ਨਹੀਂ ਸੀ, ਲੜਨਾ ਹੀ ਨਹੀਂ ਸੀ ਕਿਤੇ, ਪ੍ਰਧਾਨਗੀ ਲੈ ਕੇ ਘਰ ਹੀ ਬਹਿਣਾ ਸੀ, ਫਿਰ ਪ੍ਰਧਾਨਗੀ ਲਈ ਕਾਹਨੂੰ? ਕੀ ਇਹ ਧਾਰੇ ਲਿਆ ਕਿ ਮੈਂ ਅਕਾਲੀ ਦਲ ਖਤਮ ਕਰਕੇ ਜਾਣਾ? ਸੋ ਇਹ ਸਵਾਲ ਬਹੁਤ ਵੱਡੇ ਹੁੰਦੇ ਜਾ ਰਹੇ ਨੇ, ਔਰ ਅਫਸੋਸ ਹੈ ਕਿ ਸਾਨੂੰ ਇਹਨਾਂ ਦਿਨਾਂ 'ਚ ਇਸ ਦੇ ਉੱਤੇ ਚਰਚਾ ਕਰਨੀ ਪੈ ਰਹੀ ਹੈ, ਜਦੋਂ ਕਿ ਸਾਨੂੰ ਉਸ 1984 ਦੇ ਜੂਨ 84 ਦੇ ਉਸ ਘਟਨਾਕ੍ਰਮ ਦੇ ਹਵਾਲੇ ਨਾਲ ਉਸ ਧਿਰਾਂ ਨੂੰ ਕਟਹਿਰੇ 'ਚ ਖੜਾ ਕਰਨਾ ਬਣਦਾ ਹੈ ਕਿ ਜਿਹਨੇ ਇਹ ਹਮਲਾ ਕੀਤਾ, ਜਿਹਨੇ ਹਮਲਾ ਕਰਾਇਆ, ਜਿਹਨੇ ਇੱਥੋਂ ਵਾਲਿਆਂ ਨੇ ਰੋਲ ਨਿਭਾਇਆ, ਉਹਨਾਂ ਸਾਰਿਆਂ ਦੀ ਨਿਸ਼ਾਨਦੇਹੀ ਦੇ ਉੱਤੇ ਚਰਚਾ ਹੋਣੀ ਚਾਹੀਦੀ ਸੀ। ਪਰ ਅਫਸੋਸ ਇਹਨਾਂ ਦਾ ਵਰਤਾਰਾ ਇਹੋ ਜਿਹਾ, ਇਹਨਾਂ ਦਾ ਕੰਮਕਾਰ ਇਹੋ ਜਿਹਾ ਕਿ ਸਾਨੂੰ ਇਹਦੇ ਤੇ ਚਰਚਾ ਕਰਨੀ ਪੈ ਰਹੀ। ਬਿਲਕੁਲ ਸਹੀ ਹੈ। ਪੰਥਕ ਜੇ ਹਲਕਿਆਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਬਹੁਤ ਸਾਰੇ ਮਸਲੇ ਨੇ ਜਿਹੜੇ ਇਸ ਵੇਲੇ ਵਿਚਾਰਨ ਦੀ ਲੋੜ ਆ, ਪਰ ਚਰਚਾ ਆਪਾਂ ਨੂੰ ਸਿਆਸੀ ਆਗੂਆਂ ਦੇ ਇਹਨਾਂ ਜਥੇਬੰਦੀਆਂ ਦੇ ਉੱਪਰ ਕਾਬਜ਼ ਜਿਹੜੇ ਹੋਣ ਦੇ ਮਾਮਲੇ ਨੇ ਉਹ ਵਿਚਾਰਨੇ ਪੈ ਰਹੇ ਨੇ।